ਜੇ ਖੁੱਲੇ ਜਾਣ ਦੇਵਾਂ ਜਾਣਗੇ ਤੇਰੀ ਤਰਫ ਸਾਰੇ, ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਣਾ ਹਾਂ। ਔਰ ਮੈਂ ਆਪਣੀ ਨੀਂਦ ਵਿੱਚ ਵੀ ਜਾਗਦਾ ਰਹਿਣਾ ਕਿਸੇ ਥਾਂ ਤੋਂ, ਮੈਂ ਆਪਣੀ ਨੀਂਦ ਵਿੱਚ ਵੀ ਜਾਗਦਾ ਰਹਿਣਾ ਕਿਸੇ ਥਾਂ ਤੋਂ, ਜਦੋਂ ਸੱਚ ਹੋਣ ਨੂੰ ਆਵੇ ਤਾਂ ਸੁਪਨਾ ਤੋੜ ਲੈਂਦਾ ਹਾਂ। ਨਫ਼ਰਤ ਨਾਲ, ਧੱਕੇ ਨਾਲ, ਢਿੰਗੋ ਜੋਰੀ ਨਾਲ ਦੁਨੀਆ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਹੈ, ਪਰ ਸਾਨੂੰ ਇੱਕ ਮੌਕਾ ਹੁਣ ਮੁਹੱਬਤ ਨੂੰ ਵੀ ਦੇਣਾ ਚਾਹੀਦਾ ਕਿ ਇਹਦੇ ਨਾਲ ਅਸੀਂ ਬਹੁਤ ਸਾਰੀਆਂ ਸਾਡੀਆਂ ਐਸੀਆਂ ਚੀਜ਼ਾਂ ਗੁਆਚ ਗਈਆਂ, ਉਹਨਾਂ ਦੀਆਂ ਜੜ੍ਹਾਂ, ਉਹਨਾਂ ਦੇ ਜਿਹੜੇ ਵੀ ਮਤਲਬ ਹੈਗੇ ਨੇ ਖਜ਼ਾਨੇ, ਉਹਨਾਂ ਪ੍ਰਤੀ ਵੀ ਸਾਨੂੰ ਅਗਲੇ ਦੌਰ ਵਿੱਚ ਰਸਾਈ ਕਰਨੀ ਪਏਗੀ। ਕਿੰਨੇ ਬੰਦਿਆਂ ਦੀਆਂ ਜਾਨਾਂ ਚਲੀਆਂ ਗਈਆਂ, ਕਿੰਨਾ ਰਿਸ਼ਤਿਆਂ ਉੱਤੇ ਢਾਹ ਲੱਗੀ, ਇਹਨੂੰ ਹੁਣ ਬਣਾਉਣ ਲਈ ਸਾਨੂੰ ਦੁਬਾਰਾ ਇੰਨੇ ਸਾਲ ਲੱਗ ਰਿਹਾ, ਜਿਵੇਂ ਇੱਕ ਬਣਿਆ ਬਣਾਇਆ ਘਰ ਢਹਿ ਜੇ, ਫਿਰ ਤੁਸੀਂ ਉਸੇ ਮਿੱਟੀ 'ਚ ਨਵੀਆਂ ਇੱਟਾਂ ਪੱਥ ਕੇ हिंदुस्तान जिंदाबाद, पाकिस्तान जिंदाबाद रहन, जिंदाबाद रहन। अच्छा, सरहद भी कायम रहे, पर सरहद विच सिर्फ कुछ लांघे बन जाण, जिथों कोई कलाकार लोग ਜਾਂ ਜਿਹੜੇ ਬਜ਼ੁਰਗ ਬੰਦੇ 70-80 ਸਾਲ ਤੋਂ ਚਲੇ ਗਏ, ਜਿਨ੍ਹਾਂ ਤੋਂ ਕਿਸੇ ਮੁਲਕ ਦੀ ਸਿਕਿਉਰਿਟੀ ਨੂੰ ਸੁਰੱਖਿਆ ਨੂੰ ਖਤਰਾ ਨਹੀਂ ਹੈ, ਉਹਨਾਂ ਨੂੰ ਵੀਜ਼ਾ ਦਿੱਤੇ ਜਾਣ, ਆਪਣੇ ਪਿੰਡ ਦੇਖ ਜਾਣ, ਇਹ ਸਾਰਾ ਕੁਝ ਕਰ ਜਾਣ। ਮੇਰੀ ਦਰਖਾਸਤ ਵੀ ਹੈ ਤੁਹਾਡੇ ਚੈਨਲ ਦੇ ਰਾਹੀਂ ਕਿ ਸਰਕਾਰਾਂ ਨੂੰ ਕਿ ਵੀਜ਼ਿਆਂ ਦੀ ਜਿਹੜੀ ਇਹ ਪ੍ਰੋਸੈਸ ਹੈ ਇਹਨੂੰ ਜ਼ਰਾ ਨਰਮ ਕਰ ਦੇਣ। ਇਮਰਾਨ ਖਾਨ ਸਾਹਿਬ ਦਾ ਬਹੁਤ ਸ਼ੁਕਰੀਆ, ਉਹਦੇ ਵਿੱਚ ਸਾਰੇ ਇਧਰਲੇ ਲੋਕਾਂ ਦੀ ਮੁਹੱਬਤ ਹੈ ਜਿਨ੍ਹਾਂ ਤੇ ਉਹਨਾਂ ਨੇ ਫੁੱਲ ਚੜਾਏ, ਔਰ ਕਰਤਾਰਪੁਰ ਸਾਹਿਬ ਦਾ ਲਾਂਘਾ ਰਖਵਾ ਕੇ ਬਿਨਾਂ ਕਿਸੇ ਰਿਸ਼ਤੇ ਤੋਂ, ਸਿਰਫ ਇਨਸਾਨੀਅਤ ਤੇ ਮੁਹੱਬਤ ਤੇ ਉਸ ਵੈਰਾਗ ਦੇ ਤੇ ਵਿਯੋਗ ਦੇ ਰਿਸ਼ਤੇ ਤੋਂ ਉਹਨਾਂ ਨਾਲ ਆਇਆ ਕਿ ਸਾਡੇ ਭਰਾ ਹੈ, ਹੱਕ ਕਰਕੇ ਤੇ ਆਪਣਾ ਉਹਦੇ ਨਾਲ ਜੱਫੀ ਪਾ ਕੇ ਉਹਦੇ ਨਾਲ ਆਪਦਾ ਮੁਹੱਬਤ ਦਰਸਾ ਕੇ ਬਾਅਦ ਉਹ ਆਪਣੇ ਆਪਣੇ ਰਾਹ ਪਰ। ਇੱਕ ਬੰਦਾ ਮੇਰੇ ਵਰਗਾ ਪੱਗ ਵਾਲਾ ਬੰਦਾ, ਉਹ ਤਾਂ ਪਛਾਣਿਆ ਉਹ ਦੂਰ ਹੋ ਜਾਂਦਾ, ਤੇ ਇੱਕ ਖਾਸ ਤਰ੍ਹਾਂ ਦੀ ਮੁਹੱਬਤ ਮੈਂ ਅੱਖਾਂ 'ਚ ਚਮਕ ਔਰਤਾਂ ਦੇ, ਬੱਚਿਆਂ ਦੇ ਦੇਖ ਰਿਹਾ। ਇਹ ਚੀਜ਼ਾਂ ਪਈਆਂ ਹੋਈਆਂ ਨੇ, ਸਿਰਫ ਇੱਕ ਸੁਆਬ ਦਾ ਇੱਕ ਪੁਲ ਜੋੜਨ ਲਈ। ਤੇ ਜਿਹੜੇ ਸੜਕਾਂ ਤੇ ਪੁਲਾਂ ਦੀ ਬੜੀ ਜ਼ਰੂਰਤ ਹੈ ਇੱਕ ਦੂਜੇ ਤੱਕ ਪਹੁੰਚਣ ਲਈ। ਤਪਾਇਆ ਦਿਲ ਅਤੇ ਲਫ਼ਜ਼ਾਂ ਨੂੰ ਲਾਲ ਕਰ ਦਿੱਤਾ, ਤਪਾਇਆ ਦਿਲ ਅਤੇ ਲਫ਼ਜ਼ਾਂ ਨੂੰ ਲਾਲ ਕਰ ਦਿੱਤਾ, ਅਸੀਂ ਵੀ ਆਪਣਾ ਬਣਦਾ ਕਮਾਲ ਕਰ ਦਿੱਤਾ, ਜਿੰਨਾ ਸਾਡੇ ਹਿੱਸੇ ਆਇਆ ਅਸੀਂ ਵੀ ਉਹ ਬਣਦਾ ਜਿਹੜਾ ਕਮਾਲ ਕਰ ਦਿੱਤਾ। ਬਹੁਤ ਸੋਹਣੀ ਸ਼ਾਇਰੀ, ਬਹੁਤ ਸੋਹਣਾ ਜਿਹੜਾ ਮੈਂ ਇਸ ਵੇਲੇ ਸ਼ੇਰ ਤੁਹਾਡੇ ਸਾਹਮਣੇ ਪੜ੍ਹਿਆ। ਬੜੇ ਦਾਨਿਸ਼ਵਰ ਕਵੀ ਸਾਡੇ ਉਸਤਾਦ, ਮੈਂ ਉਹਨਾਂ ਨੂੰ ਕਹਾਂ ਉਸਤਾਦ ਵੀ ਸਾਡੇ, ਗੁਰਤੇਜ ਕੁਹਾਰ ਵਾਲਾ ਅੱਜ ਸਾਡੇ ਨਾਲ ਲਾਹੌਰ ਦੇ ਵਿੱਚ ਮੌਜੂਦ ਨੇ। ਲਾਹੌਰ ਜਿੱਥੇ ਵਰਲਡ ਪੰਜਾਬੀ ਕਾਨਫਰੰਸ ਦਾ ਇਨਕਾਦ ਹੋਇਆ, ਉੱਥੇ ਗੁਰਤੇਜ ਸਰ ਵਾਲਾ ਦੀ ਕਿਤਾਬ ਪਾਣੀ ਦਾ ਹਾਸ਼ੀਆ, ਉਹਦੀ ਵੀ ਮੁੱਖ ਮੁਖਾਲੀ ਹੋਈ। ਆਪਾਂ ਅੱਜ ਇਕੱਠੇ ਹੋਏ ਸਾਂ ਲਾਹੌਰ ਗੱਲਬਾਤ ਕਰਨ ਵਾਸਤੇ, ਵੀ ਜਿਹੜੇ ਲੋਕ ਲਹਿੰਦੇ ਪੰਜਾਬ ਜਾਂ ਚੜ੍ਹਦੇ ਪੰਜਾਬ ਦੇ ਲੋਕ ਇਕੱਠੇ ਹੋਏ ਨੇ, ਇੱਥੇ ਕਵੀ ਇਕੱਠੇ ਹੋਏ ਨੇ, ਸ਼ਾਇਰ ਇਕੱਠੇ ਹੋਏ ਨੇ, ਲਟਰੇਰੀ ਲੋਕ ਇਕੱਠੇ ਹੋਏ ਨੇ, ਉਹਨਾਂ ਦੇ ਇਕੱਠ ਦਾ ਕੀ ਮਕਸਦ, ਇਹ ਜਿਹੜਾ ਕਿ ਲਾਹੌਰ ਦੇ ਵਿੱਚ ਇਨਕਾਦ ਹੋਇਆ, ਉਹਦੇ 'ਤੇ ਆਪਾਂ ਗੱਲਬਾਤ ਕਰਨੀ ਹੈ। ਸਰ ਬਹੁਤ ਵੈਲਕਮ ਤੁਹਾਨੂੰ ਜੀ ਪਾਕਿਸਤਾਨ। ਜੀ ਬਹੁਤ ਸ਼ੁਕਰੀਆ, ਸਾਨੂੰ ਹਮੇਸ਼ਾ ਹੀ ਤੁਹਾਨੂੰ ਵੇਖਣਾ, ਤੁਹਾਨੂੰ ਮਿਲਣਾ ਚੰਗਾ ਲੱਗਦਾ, ਔਰ ਲਾਹੌਰ ਤਾਂ ਇੱਕ ਐਸੀ ਧਰਤੀ ਹੈ ਕਿ ਜਿਹੜੀ ਜਗ੍ਹਾ 'ਤੇ ਮਤਲਬ ਸਾਡੇ ਪੁਰਾਣੀ ਰਹਿਤਲ ਦੇ ਫੁੱਲ ਖਿੜੇ ਹੋਏ ਆ, ਉਹ ਦੇਖਣ ਲਈ ਅਸੀਂ ਆਏ ਹੋਏ ਹਾਂ, ਉਹਨਾਂ ਨੂੰ ਮਿਲਣ ਲਈ, ਸਾਂਭਣ ਲਈ ਆਪਣੇ ਅੰਦਰ। ਅੱਛਾ ਗੁਰਤੇਜ ਸਰ, ਆਪਾਂ ਲਾਹੌਰ ਬੈਠੇ ਹਾਂ, ਲਾਹੌਰ ਤੁਹਾਨੂੰ ਵੈਲਕਮ ਕਰਦੇ ਹਾਂ, ਤੁਸੀਂ ਪਹੁੰਚੇ ਹੋ ਲਾਹੌਰ, ਸਾਡੀ ਵੀ ਕਿਸਮਤ। ਅਸੀਂ ਗੱਲ ਕਰਦੇ ਨੇ ਪੰਜਾਬ ਨੂੰ ਲੈ ਕੇ, ਪੰਜਾਬੀ ਨੂੰ ਲੈ ਕੇ, ਮਾਂ ਬੋਲੀ ਪੰਜਾਬੀ ਨੂੰ ਲੈ ਕੇ, ਦੋਵਾਂ ਪੰਜਾਬਾਂ ਨੂੰ ਲੈ ਕੇ ਕੋਸ਼ਿਸ਼ ਕਰੀਦੀ ਆ ਵੀ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਆ ਅਸੀਂ ਆਪਸੀ ਇੱਕ ਦੂਜੇ ਨੂੰ ਮਿਲ ਸਕੀਏ। ਹਾਂ, ਤੁਹਾਡਾ ਚੈਨਲ ਇਹੀ ਕੰਮ ਕਰ ਰਿਹਾ। ਮੈਂ ਪਹਿਲਾਂ ਇਹਨੂੰ ਵਿੱਚੋਂ ਟੋਕ ਕੇ ਤੁਹਾਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ, ਔਰ ਸ਼ਾਬਾਸ਼ ਵੀ ਇੱਕ ਤਰੀਕੇ ਨਾਲ ਦਿੰਦਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਜਿਹਦੇ ਨਾਲ ਵੰਡੇ ਹੋਏ ਪੰਜਾਬ ਦੇ ਜਿਹੜੇ ਜ਼ਖਮ ਹੈ ਉਹ ਅੱਲੇ, ਉਹਨਾਂ ਉੱਤੇ ਮਰਹਮ ਲਾ ਰਹੇ ਹੋ ਔਰ ਲੋਕਾਂ ਨੂੰ ਮਿਲਾ ਰਹੇ ਹੋ। ਮੈਂ ਇੱਕ ਨਿੱਕੀ ਜਿਹੀ ਕੋਸ਼ਿਸ਼ ਕਰੀ ਦੀ ਹੈ ਜੀ, ਤੇ ਉਹਦੇ ਨਾਲ ਹੀ ਰੱਬ ਸੋਹਣਾ ਉਹਦਾ ਫਲ ਵੀ ਦਿੰਦਾ, ਉਸ ਮਿਹਨਤ ਨੂੰ ਬੂਰ ਵੀ ਲਾਉਂਦਾ। ਹੁਣ
ਕਾਫੀ ਸਾਰੀਆਂ ਲੋਕਾਂ ਨੂੰ ਆਪਾਂ ਆਪਸੀ ਜੇ ਗੱਲ ਕਰੀਏ ਆਪਾਂ ਮਿਲਾ ਚੁੱਕੇ ਹਾਂ, ਕਾਫੀ ਲੋਕਾਂ ਦੇ ਬਹੁਤ ਸਾਰੇ ਲੋਕਾਂ ਦੇ ਰਾਬਤੇ ਕਰਵਾ ਚੁੱਕੇ ਹਾਂ ਜਿਹੜੇ ਬਹੁਤ 70 ਵਰਿਆਂ ਤੋਂ ਇੱਕ ਦੂਜੇ ਤੋਂ ਵਿਛੜੇ ਸੀ। ਇਹ ਜਿਹੜੀ ਕਾਨਫਰੰਸ ਵਿੱਚ ਅਸੀਂ ਆਏ ਹੋਏ ਹਾਂ, ਇਹ ਵੀ ਮਤਲਬ ਉਸੇ ਸਿਲਸਿਲੇ ਦਾ ਇੱਕ ਉਹਦੀ ਕੜੀ ਸਮਝੀਏ ਕਿ ਲੋਕਾਂ ਨੂੰ ਮਿਲਾਉਣ ਦਾ। ਇਹਦੇ ਫਖਰ ਜ਼ਮਾਨ ਸਾਹਿਬ ਚੇਅਰਮੈਨ ਨੇ ਔਰ ਇਹ 30ਵੀਂ ਵਰਲਡ ਪੰਜਾਬੀ ਕਾਨਫਰੰਸ ਹੈ। ਕੁਝ ਕਾਨਫਰੰਸਾਂ ਹਿੰਦੁਸਤਾਨ 'ਚ ਹੋਈਆਂ, ਕੁਝ ਪਾਕਿਸਤਾਨ ਵਿੱਚ ਹੋਈਆਂ, ਇੰਗਲੈਂਡ ਵਿੱਚ ਹੋਈ ਮੇਰੇ ਖਿਆਲ ਦੂਸਰੀ ਤੀਸਰੀ, ਉਸ ਤੋਂ ਬਾਅਦ ਕੈਨੇਡਾ ਵਿੱਚ। ਤਾਂ ਉਹ ਇੱਕ ਜਿਹੜਾ ਪੰਜਾਬ ਬਿਖਰਿਆ ਪਿਆ, ਮੈਂ ਤਾਂ ਹੁਣ ਬਲਕਿ ਨਾਸਿਰ ਇਹ ਸਮਝਦਾ ਕਿ ਪੰਜਾਬ ਸਿਰਫ ਇਹ ਹੀ ਨਹੀਂ ਕਿ ਹਿੰਦੁਸਤਾਨ ਵਾਲੇ ਪਾਸੇ ਦਾ ਪੰਜਾਬ ਔਰ ਪਾਕਿਸਤਾਨ ਵਾਲੇ ਪਾਸੇ ਦਾ ਪੰਜਾਬ, ਹੁਣ ਬਲਕਿ ਪੰਜਾਬ ਇੱਕ ਤੀਜੀ ਥਾਂ ਤੇ ਯੂਰਪ ਦੇ ਮੁਲਕਾਂ ਵਿੱਚ ਵੀ ਫੈਲਿਆ ਹੋਇਆ, ਕੈਨੇਡਾ, ਅਮਰੀਕਾ। ਉਹਨਾਂ ਦੇ ਮਸਲਿਆਂ ਨੂੰ, ਉਹਨਾਂ ਦੇ ਜਿਹੜੇ ਹੈਗੇ ਨੇ ਮਸਾਇਲ, ਉਹ ਵੀ ਆਪਾਂ ਸਾਰੇ ਪੰਜਾਬ ਦੀ ਜਿਹੜੀ ਆਪਾਂ ਸਾਂਝੀ ਇੱਕ ਲਹਿਰ ਦੇ ਵਿੱਚ ਸਾਰੇ ਲੋਕ ਲੱਗੇ ਹੋਏ ਆ, ਚਾਹੇ ਲਿਖਣ ਵਾਲੇ ਨੇ, ਚਾਹੇ ਮੀਡੀਆ ਵਿੱਚ ਤੁਸੀਂ ਕੰਮ ਕਰ ਰਹੇ ਹੋ, ਉਹ ਸਾਰੇ ਲੋਕ ਉਸ ਤੀਸਰੇ ਪੰਜਾਬ ਨੂੰ ਵੀ ਅਸੀਂ ਆਪਦੇ ਨਾਲ ਜੋੜ ਕੇ, ਕਿਉਂਕਿ ਉਹ ਵੀ ਪ੍ਰਵਾਸ ਉਹਨਾਂ ਦਾ ਵੀ ਹੋ ਗਿਆ, ਉਹ ਵੀ ਪਰਦੇਸੀ ਹੋ ਗਏ ਲੋਕ, ਉਹ ਗੱਲ ਵੀ ਆਪਣਾ ਬਣਦਾ ਕਮਾਲ ਕਰੀ ਜਾਂਦੇ। ਤੇ ਇਹ ਜਿੱਥੇ ਵੀ ਇਹ ਕੁਝ ਬਣਦਾ ਉਹ ਸਾਨੂੰ ਕੰਮ ਕਰਨਾ ਚਾਹੀਦਾ। ਜਿਵੇਂ ਅਸੀਂ ਇੱਥੇ ਵਰਲਡ ਪੰਜਾਬੀ ਕਾਨਫਰੰਸ 'ਚ ਆਏ ਹਾਂ, ਅਸੀਂ 35 ਲੋਕ ਉਧਰਲੇ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਆਏ ਹੋਏ ਨੇ, ਪਹੁੰਚੇ ਹਾਂ, ਜਿਹਦੇ ਵਿੱਚ ਬਹੁਤ ਸਾਰੇ ਸ਼ਾਇਰ ਨੇ, ਬਹੁਤ ਸਾਰੇ ਦਾਨਿਸ਼ਵਰ ਨੇ, ਬਹੁਤ ਸਾਰੇ ਪੰਜਾਬੀ ਨਕਾਦ ਨੇ, ਕ੍ਰਿਟਿਕ ਨੇ ਪੰਜਾਬੀ ਉਹਦੇ ਅਦਬ ਦੇ। तो इस वाले नाल बहुत अच्छे तो सर ਇਹਦਾ ਬੇਸਿਕ ਏਜੰਡਾ ਵੀ ਇਹ ਵੀ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਲੈ ਕੇ, ਜਿਵੇਂ ਆਪਾਂ ਮੈਂ ਆਪਣੀ ਗੱਲ ਫੀਲਡ ਦੀ ਗੱਲ ਕਰਦਾ ਜੀ ਕਿ ਉਹ ਅਸੀਂ ਫੈਮਿਲੀ ਨੂੰ ਲੈ ਕੇ ਇਕੱਠਿਆਂ ਕਰੀਦਾ, ਤੇ ਇਹ ਕਵੀ ਜਿਹੜੇ ਇਕੱਠੇ ਹੋਏ ਇਹਦਾ ਏਜੰਡਾ ਵੀ ਇਸੇ ਟੌਪਿਕ। ਬਿਲਕੁਲ ਇਹਦਾ ਬਿਲਕੁਲ ਇਹੀ ਏਜੰਡਾ। ਔਰ ਉਹਦਾ ਜਿਹੜਾ ਲਾਹੌਰ ਦਾ ਐਲਾਨਾਮਾ ਇਸ ਕਾਨਫਰੰਸ ਜਿਹੜੇ ਅੱਜ ਬਾਅਦ ਦੁਪਹਿਰ ਇਹਨਾਂ ਨੇ ਜਾਰੀ ਕਰਨਾ, ਜਿਹੜਾ ਉੱਥੇ ਪੜਿਆ ਗਿਆ, ਪ੍ਰਵਾਨ ਕਰਵਾਇਆ ਗਿਆ, ਅਪਰੂਵ ਕਰਵਾਇਆ ਗਿਆ, ਉਹ ਵੀ ਇਹੀ ਸੀ ਕਿ ਜਿਹੜੇ ਸਾਰੇ ਮੁਲਕ ਨੇ ਉਹ ਸਲਾਮਤ ਰਹਿਣ, ਹਿੰਦੁਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਰਹਿਣ। ਅੱਛਾ, ਸਰਹੱਦ ਵੀ ਕਾਇਮ ਰਹੇ, ਪਰ ਸਰਹੱਦ ਵਿੱਚ ਸਿਰਫ ਕੁਝ ਲਾਂਘੇ ਬਣ ਜਾਣ, ਜਿੱਥੋਂ ਕੋਈ ਕਲਾਕਾਰ ਲੋਕ ਜਾਂ ਜਿਹੜੇ ਬਜ਼ੁਰਗ ਬੰਦੇ 70-80 ਸਾਲ ਤੋਂ ਚਲੇ ਗਏ, ਜਿਨ੍ਹਾਂ ਤੋਂ ਕਿਸੇ ਮੁਲਕ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਖਤਰਾ ਨਹੀਂ ਹੈ, ਉਹਨਾਂ ਨੂੰ ਵੀਜ਼ਾ ਦਿੱਤੇ ਜਾਣ, ਆਪਣੇ ਪਿੰਡ ਦੇਖ ਜਾਣ, ਇਹ ਸਾਰਾ ਕੁਝ ਕਰ ਜਾਣ। ਮੈਂ ਤੈਨੂੰ ਸਿਰਫ ਇਸ ਢੰਗ ਨਾਲ ਦੇਖਦਾ ਹੁੰਦਾ ਬਹੁਤ ਵਾਰੀ ਕਿ ਮੁਲਕਾਂ 'ਚ ਜੰਗਾਂ ਵੀ ਹੋ ਗਈਆਂ 3, ਪਰ ਅਜੇ ਵੀ ਇੱਧਰ ਵੀ ਲੋਕ ਬੈਠੇ ਆ ਤੇ ਉਧਰ ਵੀ ਐਸੇ ਲੋਕ ਬੈਠੇ ਆ ਜਿਹੜੇ ਕਹਿੰਦੇ ਦੇਸ਼ ਤਾਂ ਉਧਰ ਹੀ ਸਾਡਾ ਰਹਿ ਗਿਆ, ਦੇਸ਼ ਉਧਰ ਹੀ, ਉਹਨਾਂ ਦੀਆਂ ਕਬਰਾਂ, ਉਹਨਾਂ ਦੇ ਸਿਵੇ, ਉਹਨਾਂ ਦੇ ਖੇਤ, ਉਹਨਾਂ ਨੂੰ ਦੂਜਾ ਰਾਸ ਹੀ ਨਹੀਂ ਆਇਆ। ਇੱਧਰ ਤੀਜੀ ਪੀੜ੍ਹੀ ਜੰਮ ਪਈ, ਸਾਰਾ ਕੁਝ, ਉਹ ਕਾਰੋਬਾਰ ਵੀ ਬਣ ਗਏ, ਹੋਰ ਸਾਰੇ ਕਾਰੋਬਾਰ ਬਹੁਤ ਅੱਛੇ ਹੋ ਗਏ, ਉਹ ਕਹਿੰਦੇ ਸਾਡਾ ਦੇਸ਼ ਹੈ। ਮੈਂ ਇੱਧਰ ਬਹੁਤ ਸਾਰੇ ਬਜ਼ੁਰਗਾਂ ਨੂੰ ਮਿਲਿਆ, ਤੁਸੀਂ ਆਪਣੇ ਚੈਨਲ ਤੇ ਕਰਦੇ ਰਹਿੰਦੇ ਹੋ, ਜਿਹੜੇ ਸਾਡੇ ਵਾਲੇ ਪਾਸੇ ਉਸ ਤਰ੍ਹਾਂ ਦੇ ਬੰਦੇ ਵਿਛੜੇ ਹੋਏ। ਤੇ ਇਹ ਕਾਨਫਰੰਸਾਂ ਇਸ ਤਰ੍ਹਾਂ ਦਾ ਇਹ ਇੱਕ ਸਿਲਸਿਲਾ ਜਿਹੜਾ ਮੈਂ ਫਖਰ ਜ਼ਮਾਨ ਸਾਹਿਬ ਨੂੰ ਬਹੁਤ ਵਧਾਈ ਦਿੰਦਾ ਇਸ ਗੱਲ ਦੀ। ਸਾਡੇ ਪਾਸੇ ਡਾਕਟਰ ਦੀਪਕ ਮਨੋਹਰ ਸਾਹਿਬ ਉਹਦੇ ਭਾਰਤੀ ਚੈਪਟਰ ਦੇ, ਇੰਡੀਅਨ ਚੈਪਟਰ ਦੇ ਪ੍ਰਧਾਨ ਨੇ, ਸਹਿਜਪ੍ਰੀਤ ਮੰਗਟ ਸਾਡੇ ਉਹਨਾਂ ਦੇ ਡਿਪਟੀ ਲੀਡਰ ਸੀ, ਜਿਨ੍ਹਾਂ ਦੇ ਸਾਰੇ ਵੀਜ਼ਾ ਵਗੈਰਾ ਦੇ ਵਿੱਚ ਉਹਨਾਂ ਨੇ ਬਹੁਤ ਮਿਹਨਤ ਕੀਤੀ। ਤੋਂ 35 ਲੋਕ ਆਏ ਨੇ। ਵੀਜ਼ਿਆਂ ਵਿੱਚ ਦਿੱਕਤ ਹੈ ਮੇਰੀ, ਕਿੰਨੇ ਸੀ ਵੈਸੇ ਪਲਾਨ, ਕਿੰਨੇ ਲੋਕ? ਵੈਸੇ ਕੋਈ ਤਕਰੀਬਨ ਮੇਰੇ ਖਿਆਲ 90 ਲੋਕ ਇਹਨਾਂ ਨੇ ਅਪਲਾਈ ਕੀਤਾ ਸੀ। ਤੇ ਮੇਰੀ ਦਰਖਾਸਤ ਵੀ ਹੈ ਤੁਹਾਡੇ ਚੈਨਲ ਦੇ ਰਾਹੀਂ ਕਿ ਸਰਕਾਰਾਂ ਨੂੰ ਕਿ ਵੀਜ਼ਿਆਂ ਦੀ ਜਿਹੜੀ ਇਹ ਪ੍ਰੋਸੈਸ ਹੈ ਇਹਨੂੰ ਜ਼ਰਾ ਨਰਮ ਕਰ ਦੇਣ। ਇਹ ਨਹੀਂ ਅਸੀਂ ਕਹਿੰਦੇ ਕਿ ਇਹ ਨਹੀਂ ਸਿਰਫ ਵੀ ਕਵੀਆਂ ਵਾਸਤੇ, ਵੀ ਓਵਰਆਲ ਲੋਕ ਜਿਹੜੇ ਨੇ ਸਭ ਵਾਸਤੇ। ਚਲੋ ਇਹਨਾਂ ਦੇ ਹੈ ਹੁਣ ਅੱਧੇ ਆ ਗਏ, ਆਉਣ ਵਾਲੇ ਸਾਲਾਂ ਦੇ ਅੱਧੇ ਵੀ ਪੂਰੇ ਹੋ ਜਾਣਗੇ, ਉਮੀਦ ਕੀਤੀ ਜਾ ਸਕਦੀ। ਜਿਵੇਂ ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਲਗਭਗ ਇਸੇ ਪਾਸੇ ਦਾ ਇੱਕ ਕਦਮ ਹੈ। ਇਮਰਾਨ ਖਾਨ ਸਾਹਿਬ ਦਾ ਬਹੁਤ ਸ਼ੁਕਰੀਆ, ਉਹਦੇ ਵਿੱਚ ਸਾਰੇ ਇਧਰਲੇ ਲੋਕਾਂ ਦੀ ਮੁਹੱਬਤ ਹੈ ਜਿਨ੍ਹਾਂ ਤੇ ਉਹਨਾਂ ਨੇ ਫੁੱਲ ਚੜਾਏ ਔਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ। ਬੇਸ਼ੱਕ ਉਹ ਇੱਕ ਧਾਰਮਿਕ ਲਾਂਘਾ ਹੈ, ਗੁਰੂ ਸਾਹਿਬ ਦੀ ਧਰਤੀ ਹੈ, ਪਰ ਉਹਦੇ ਨਾਲ ਇੱਕ ਲੋਕਾਂ ਦੇ ਜਿਹੜੇ ਰਹਿਤਲ ਦੇ ਆਪਣੇ ਮਸਲੇ, ਆਪਸ ਦੀ ਮੇਲ ਜੋਲ ਔਰ ਭਾਵ ਹੈ, ਉਹ ਵੀ ਉਸ ਥਾਂ ਤੇ ਇਕੱਠੇ। ਇੱਕ ਹੋਰ ਗੱਲ ਨਾਲੇ ਦੂਸਰਾ, ਅਸੀਂ ਹੁਣ ਮੈਂ ਤੀਜੇ ਥਾਂ 47 ਤੋਂ ਬਾਅਦ, ਜੀ 47 ਤੋਂ ਬਾਅਦ ਅਸੀਂ ਆਨੇ ਵੀ ਅੱਜ ਵੀ ਸ਼ੀਰਾ ਜਸਵੀਰ ਹੈ ਸਾਡੇ ਉਹਦੇ ਨਾਲ ਵੀ, ਮੈਂ ਤਾਂ 47 ਮਗਰੋਂ ਜੰਮਿਆ, ਅੱਜ ਵੀ ਮੇਰੇ ਪਿੰਡੇ ਲਾਸ ਕਿਉਂ ਹੋਏ, ਉਹ ਗੁਰਭਜਨ ਗਿੱਲ ਸਾਹਿਬ ਦੀ ਤੀਸਰੇ ਜਿਹੜੇ ਅਸੀਂ ਤੀਸਰੇ ਥਾਂ ਆ ਗਏ ਆ, ਸਾਨੂੰ ਵੀ ਐਵੇਂ ਮਹਿਸੂਸ ਹੁੰਦਾ ਵੀ ਯਾਰ ਬੋਝ ਹੈਗਾ। ਬਿਲਕੁਲ। ਤੇ ਇਹਦੇ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਣ ਦੀ ਵਜ੍ਹਾ ਨਾਲ ਦੇ ਵਿੱਚ ਜਿਹੜੀ ਪੋਜ਼ਿਟਿਵਿਟੀ ਆਈ ਹੈ ਵੀ ਦੋਵਾਂ ਪਾਸੇ, ਜੇ ਆਪਾਂ ਸਿੱਖ ਕਮਿਊਨਿਟੀ ਜਾਂ ਹਿੰਦੂ ਕਮਿਊਨਿਟੀ, ਮੁਸਲਮਾਨਾਂ ਦੀ ਗੱਲ ਕਰੀਏ, ਇੱਕ ਦੂਜੇ ਨੂੰ ਪਤਾ ਨਹੀਂ ਇੱਕ ਦੂਜੇ ਦੇ ਮਜ਼ਹਬੀ ਤਿਉਹਾਰਾਂ ਦਾ। ਆਪਾਂ ਹੁਣ ਇੱਥੇ ਬੈਠੇ ਹੋਏ, ਮੈਨੂੰ ਤਾਂ ਨਹੀਂ ਪਤਾ ਲੱਗ ਰਿਹਾ ਕਿ ਤੁਸੀਂ ਕਿਹੜੇ ਮਜ਼ਹਬ ਤੋਂ, ਤੁਹਾਨੂੰ ਵੀ ਸ਼ਾਇਦ ਨਾ ਲੱਗ ਰਿਹਾ ਹੋਵੇ। ਅਸੀਂ ਪੰਜਾਬੀ ਲੋਕ ਹਾਂ ਜਿਹੜੇ ਇੱਕ ਖਾਸ ਕਿਸਮ ਦੀ ਭਾਸ਼ਾ ਨਾਲ, ਜ਼ੁਬਾਨ ਨਾਲ, ਮੁਹਾਵਰੇ ਨਾਲ, ਇੱਕ ਰਹਿਤਲ ਨਾਲ ਜੁੜੇ ਹੋਏ ਹਾਂ।
ਦੇਖੋ ਮੇਰਾ ਹੁਣ ਪਾਕਿਸਤਾਨ ਵਾਲੇ ਪਾਸੇ ਕੋਈ ਉਸ ਕਿਸਮ ਦਾ ਤਾਲੁਕ ਨਹੀਂ ਬਣਦਾ ਕਿ ਮੇਰੇ ਪੁਰਖੇ ਇੱਧਰ ਹੋਣ, ਪਰ ਮੈਂ ਉਹ ਜਿਹੜਾ ਵੰਡਿਆ ਹੋਇਆ ਪੰਜਾਬ ਹੈ ਉਹਦੇ ਪ੍ਰਤੀ ਦੁੱਖ ਪ੍ਰਗਟ ਕਰਨਾ, ਉਹਨੂੰ ਲੱਭਣਾ, ਇਹ ਵੀ ਮੇਰਾ ਕਿਤੇ ਫਰਜ਼ ਹੈ ਪੰਜਾਬੀ ਹੋਣ ਦੇ ਨਾਤੇ। ਮੈਂ ਉਸ ਨਾਤੇ ਇੱਧਰ ਆਉਣਾ, ਉਹਦੇ ਵਿੱਚੋਂ ਫਿਰ ਤੁਹਾਡੇ ਵਰਗੇ ਦੋਸਤ ਮਿਲਦੇ ਆ, ਇਹ ਸਾਂਝ ਹੋਰ ਗੂੜੀ ਹੁੰਦੀ, ਮੇਰਾ ਹੌਸਲਾ ਵੱਧਦਾ ਕਿ ਫਿਰ ਦੁਬਾਰਾ ਚੱਕਰ ਮਾਰਿਆ ਜਾਵੇ, ਮਿਲਿਆ ਜਾਵੇ। ਤੇ ਇਹ ਮਤਲਬ ਮੈਂ ਕੱਲ ਗੱਲ ਕਰ ਰਿਹਾ ਸੀ, ਮੈਂ ਕਿਹਾ ਵੀ ਸਾਡੇ ਪੁਰਖੇ ਦਾ ਨਹੀਂ, ਪਰ ਸਾਡੇ ਨਵੇਂ ਦੋਸਤ ਸਾਡੇ ਨਵੇਂ ਪੁਰਖੇ ਬਣ ਕੇ ਇਹ ਵੀ ਨਵੇਂ ਪੁਰਖੇ ਇਹਦੇ 'ਚ ਕਰਤਾਰਪੁਰ ਦੀ ਗੱਲ ਕਰਦੇ ਕਿ ਵੀ ਉਹ ਸਾਂਝਾਂ ਵਧਣੀਆਂ ਸੋਸ਼ਲ ਮੀਡੀਆ ਦੇ ਰਾਹੀਂ ਕਿਤੇ ਨਾ ਕਿਤੇ ਲੋਕ ਇੱਕ ਦੂਜੇ ਨਾਲ ਜੁੜੇ ਕੋਈ ਵੀ ਜਿਹਦਾ ਇੰਟਰਸਟ ਥੋੜਾ ਜਿਹਾ ਹੈ ਵੀ ਉਹ ਪਾਕਿਸਤਾਨ ਦੇ ਨਾਲ ਕੋਈ ਨਾ ਕੋਈ ਦਾ ਫੇਸਬੁੱਕ ਤੇ WhatsApp ਤੇ ਟਵਿੱਟਰ ਤੇ ਕਿਤੇ ਨਾ ਕਿਤੇ ਦੋਸਤ ਹੈ। ਨਹੀਂ ਹੁਣ ਬਹੁਤ ਹੋ ਗਿਆ। ਮੈਂ ਤੁਹਾਨੂੰ ਇੱਕ ਬਹੁਤ ਦਿਲਚਸਪ ਗੱਲ ਦੱਸਦਾ, ਮੇਰੇ ਸ਼ਹਿਰ ਕੋਟਕਪੂਰਾ ਮੇਰਾ, ਉੱਥੋਂ ਦੇ ਇੱਕ ਵਿਅਕਤੀ ਜਿਹੜੇ ਉਸ ਸਮੇਂ ਦਾਨਿਸ਼ਵਰ ਸੀ, ਜਰਮਨੀ ਵਿੱਚ ਹੁਣ ਉਹਨਾਂ ਦਾ ਪਰਿਵਾਰ ਰਹਿੰਦਾ, ਉਹ ਆਪ ਤਾਂ ਫੌਤ ਹੋ ਗਏ। ਉਹਨਾਂ ਦੀ ਕਿਤਾਬ ਲਗਭਗ 150 ਸਫ਼ੇ ਦੀ, ਜਿਹੜੀ ਉਹਨਾਂ ਨੇ ਉਹ ਸਾਰੇ ਦੁੱਖਾਂ ਉੱਤੇ ਲਿਖੀ ਜਦੋਂ ਹਿਜਰਤ ਕੀਤੀ ਇੱਧਰ ਆਏ, ਉਹ ਕਿਤਾਬ ਇੱਕ ਬੜੇ ਡਾਕੂਮੈਂਟ ਦੇ ਰੂਪ ਵਿੱਚ ਪਈ ਹੋਈ। ਮੈਂ ਤਾਂ ਹੈਰਾਨ ਹੋਇਆ। ਸਾਡੇ ਦੋਸਤ ਨੇ ਡਾਕਟਰ ਸੁਭਾਸ਼ ਪਰਿਹਾਰ, ਉਹਨਾਂ ਨੂੰ ਫੇਸਬੁੱਕ ਉੱਤੇ ਉਹਨਾਂ ਨੇ ਕੰਟੈਕਟ ਕੀਤਾ ਕਿ ਤੁਸੀਂ ਜੀ ਕੋਟਕਪੂਰੇ ਦੇ ਹੋ, ਸਾਡੇ ਵਾਲਿਦ ਇੱਥੇ ਸੀ ਤੇ ਜਦੋਂ ਹਿਜਰਤ ਹੋਈ, ਉਹਨਾਂ ਦੀ ਕਿਤਾਬ ਹੈ ਜਿਹੜੀ ਉਹਨਾਂ ਨੇ ਇਸ ਵੰਡ ਉੱਤੇ ਲਿਖੀ, ਉਜਾੜੇ ਉੱਤੇ ਲਿਖੀ। ਇਸ ਤੋਂ ਇਲਾਵਾ ਉਹਨਾਂ ਦੀਆਂ ਹੋਰ ਦਾਨਸ਼ਵਰੀ ਦੀਆਂ ਕਿਤਾਬਾਂ ਨੇ। ਪਰ ਇਸ ਤਰ੍ਹਾਂ ਦੇ ਬੰਦੇ ਜਿਹੜੇ ਰਾਈਟਰ ਸਨ, ਥਿੰਕਰ ਸਨ, ਉਹ ਵੀ ਸ਼ਾਇਦ ਸਾਨੂੰ ਅਜੇ ਟਰੇਸ ਕਰਨਾ ਚਾਹੀਦਾ। ਅਸੀਂ ਆਮ ਲੋਕਾਂ ਨੂੰ ਲੱਭ ਰਹੇ ਹਾਂ, ਪਰ ਬਹੁਤ ਸਾਰੀਆਂ ਸਾਡੀਆਂ ਐਸੀਆਂ ਚੀਜ਼ਾਂ ਗੁਆਚ ਗਈਆਂ, ਉਹਨਾਂ ਦੀਆਂ ਜੜ੍ਹਾਂ, ਉਹਨਾਂ ਦੇ ਜਿਹੜੇ ਵੀ ਮਤਲਬ ਹੈਗੇ ਨੇ ਖਜ਼ਾਨੇ, ਉਹਨਾਂ ਪ੍ਰਤੀ ਵੀ ਸਾਨੂੰ ਅਗਲੇ ਦੌਰ ਵਿੱਚ ਰਸਾਈ ਕਰਨੀ ਪਏਗੀ। ਆਈ ਸਪੋਜ਼ ਇਹ ਤੁਹਾਡੀ ਗੱਲ ਨੂੰ ਮੈਂ ਅੱਗੇ ਵਧਾਉਣਾ, ਜਿਸ ਤਰ੍ਹਾਂ ਬਾਬੂ ਰਜਬ ਅਲੀ ਤੁਹਾਡੇ ਪੰਜਾਬ 'ਚ ਬੜਾ ਵੱਡਾ ਨਾਮ ਹੈ, ਬਹੁਤ ਵੱਡਾ ਨਾਮ ਹੈ। ਮੈਂ ਇੱਧਰ ਦੀ ਗੱਲ ਕਰਦਾ ਵੀ ਇੱਕ ਦੂਜੇ ਤੋਂ ਇੰਨੇ ਦੂਰ ਹੋ ਗਏ ਵੀ ਇੱਥੋਂ ਵਾਲੇ ਇੱਧਰ ਦੇ ਪੰਜਾਬੀ ਜਿਹੜੇ ਉਹਨਾਂ ਨੂੰ ਪਛਾਣਨ 'ਚ ਨਾਕਾਮ ਨੇ, ਬਿਲਕੁਲ ਪਤਾ ਨਹੀਂ ਵੀ ਕਿੱਡਾ ਵੱਡਾ ਨਾਂ ਸੀ। ਉਹੀ ਨਾ। ਤੇ ਇਸ ਤਰ੍ਹਾਂ ਇਹ ਉਹਨਾਂ ਕੁੜੱਤਣਾ ਦੂਰੀਆਂ ਨੇ, ਬਹੁਤ ਸਾਰੇ ਸਾਡੇ ਤਿਉਹਾਰ, ਬਹੁਤ ਸਾਡੇ ਦਾਨਸ਼ਵਰ, ਬਹੁਤ ਸਾਰੇ ਲੋਕ ਜਿਹੜੇ ਉਹਨਾਂ ਨੂੰ। ਪਰ ਹੁਣ ਇਹ ਇੱਕ ਬੜੀ ਖੁਸ਼ ਖਬਰ ਕਹਿ ਲਓ ਜਾਂ ਇੱਕ ਖੁਸ਼ੀ ਦਾ ਮੁਕਾਮ ਹੈ ਕਿ ਜਿਹੜੀ ਨਵੇਂ ਨਸਲ ਦੇ ਲੋਕ ਆ ਰਹੇ, ਸਟੂਡੈਂਟ ਆ ਰਹੇ, ਐਜੂਕੇਟਡ ਬੱਚੇ ਆ ਰਹੇ, ਵਿਦਿਆਰਥੀ ਆ ਰਹੇ, ਉਹ ਸਾਰੇ ਕੁਛ ਹੁਣ ਇਸ ਮੀਡੀਆ ਤੋਂ ਮਤਲਬ ਆਪਣੀ ਇੱਕ ਨਵੇਂ ਢੰਗ ਨਾਲ ਉਹ ਰਿਲੇਟ ਕਰ ਰਹੇ, ਉਹ ਨਵੇਂ ਢੰਗ ਨਾਲ ਪੰਜਾਬ ਨੂੰ, ਇੰਡੀਆ ਨੂੰ, ਹਿੰਦੁਸਤਾਨ ਨੂੰ ਸਮਝਦੇ ਆ। ਤੇ ਆਪਣੀਆਂ ਜਿਹੜੀਆਂ ਅੱਜ ਗੱਲਾਂ ਹੋ ਰਹੀਆਂ, ਇਹ ਹੁਣ ਜਦੋਂ ਅੱਗੇ ਜਾ ਕੇ ਫੈਲਣੀਆਂ ਨੇ, ਜਾਂ ਤੁਹਾਡੇ ਚੈਨਲਸ ਨੇ, ਜਾਂ ਹੋਰ ਸੋਸ਼ਲ ਮੀਡੀਆ ਉੱਤੇ ਜਿਹੜੀ ਵਧੀਆ ਇਹਦਾ ਵਰਤੋਂ ਹੋ ਰਹੀ ਹੈ, ਵਧੀਆ ਇਹਦਾ ਇਸਤੇਮਾਲ ਹੋ ਰਿਹਾ, ਉਹੀ ਹੈ ਕਿ ਇਹਦੇ ਵਿੱਚ ਸਾਰੇ ਮਤਲਬ ਇੱਕ ਨਵਾਂ ਆਯਾਮ ਇਹਦੇ 'ਚ ਖੁੱਲ੍ਹ ਰਿਹਾ। ਮੈਂ ਤਾਂ ਉਹ ਸਮਝਦਾ ਕਿ ਨਵੀਂ ਨਸਲ ਬਹੁਤ ਤੇਜ਼ੀ ਨਾਲ ਇਹ ਸਾਰੀ ਗੱਲ ਨੂੰ ਸਮਝੀ। ਹਾਂ, ਸਾਡੇ ਪਿੱਛੇ ਜਿਹੜੀ ਪਾਸਟ ਵਿੱਚ ਕੁੜੱਤਣ ਰਹੀ, ਰਿਸ਼ਤਿਆਂ ਵਿੱਚ ਦੁੱਖ ਰਹੇ, ਉਹ ਜ਼ਰੂਰ ਸਾਡਾ ਹਿੱਸਾ ਰਹਿਣਗੇ, ਪਰ ਜ਼ਿੰਦਗੀ ਨੇ ਅੱਗੇ ਚੱਲਣਾ ਹੁੰਦਾ ਹੈ। ਜ਼ਿੰਦਗੀ ਦਾ ਆਪਣਾ ਇੱਕ ਤਰੀਕਾਕਾਰ ਹੈ, ਉਹਨੇ ਬਹੁਤ ਸਾਰੇ ਦੁੱਖਾਂ ਨੂੰ ਪਿੱਛੇ ਛੱਡਦੇ ਹੋਏ ਚੱਲਣਾ ਹੁੰਦਾ, ਔਰ ਅਸੀਂ ਇੱਕ ਨਵੇਂ ਭਵਿੱਖ ਦੀ, ਨਵੇਂ ਭਲਕ ਦੀ ਤਲਾਸ਼ ਕਰਨੀ। ਬਿਲਕੁਲ ਜੀ। ਜਿਹੜਾ ਸਾਡਾ ਅਸੀਂ ਕਹਿੰਦੇ ਹੁੰਦੇ ਵੀ ਜਿਹੜਾ ਅਸੀਂ ਮਾੜਾ ਟਾਈਮ ਹੀ ਕਹਿ ਸਕਦੇ ਉਹਨੂੰ, ਜਿਹੜਾ ਮਾੜਾ ਟਾਈਮ ਹੈ ਸਾਨੂੰ ਉਹਨੂੰ ਭੁਲਾਉਣਾ ਵੀ ਪੈਣਾ, ਜੇ ਅੱਗੇ ਵਧਣਾ, ਦੁਨੀਆ ਦੇ ਨਾਲ ਚੱਲਣਾ, ਉਹਨੂੰ ਭੁਲਾਉਣਾ ਵੀ ਪੈਣਾ। ਉਹ ਕਰਨਾ ਪਏਗਾ ਬਿਲਕੁਲ, ਭਾਵੇਂ ਕੁਝ ਲੋਕਾਂ ਦੀ ਵਜ੍ਹਾ ਨਾਲ ਉਹ ਮਾੜਾ ਟਾਈਮ ਬਣਿਆ ਇਸ ਤਰ੍ਹਾਂ ਹੀ। ਪਰ ਚਲੋ ਜੋ ਵੀ ਹੈ, ਉਹ ਫਿਰ ਉਹਨੂੰ ਹੁਣ ਕੁਝ ਵਾਪਸ ਨਹੀਂ ਲਿਆਂਦਾ ਜਾਂਦਾ। ਉਹਦੇ ਸਾਡਾ ਬਹੁਤ ਕੁਝ ਗੁਆਚ ਗਿਆ, ਕਿੰਨੇ ਬੰਦਿਆਂ ਦੀਆਂ ਜਾਨਾਂ ਚਲੀਆਂ ਗਈਆਂ, ਕਿੰਨਾ ਰਿਸ਼ਤਿਆਂ ਉੱਤੇ ਢਾਹ ਲੱਗੀ, ਜਿਹਨੂੰ ਹੁਣ ਬਣਾਉਣ ਲਈ ਸਾਨੂੰ ਦੁਬਾਰਾ ਇੰਨੇ ਸਾਲ ਲੱਗ ਰਿਹਾ। ਜਿਵੇਂ ਇੱਕ ਬਣਿਆ ਬਣਾਇਆ ਘਰ ਢਹਿ ਜੇ, ਫਿਰ ਤੁਸੀਂ ਉਸੇ ਮਿੱਟੀ 'ਚੋਂ ਨਵੀਆਂ ਇੱਟਾਂ ਪੱਥ ਕੇ ਉਹਨੂੰ ਖੜਾ ਕਰਦੇ ਹੋ। ਆਪਾਂ ਹੁਣ ਇਸ ਤਰ੍ਹਾਂ ਦੇ ਮਤਲਬ ਦੌਰ 'ਚੋਂ ਲੰਘ ਰਹੇ ਹਾਂ, ਇਸ ਤਰ੍ਹਾਂ ਦਾ ਹੁਣ ਕੰਮ ਕਰ ਰਹੇ ਹਾਂ, ਮੇਲ ਮਿਲਾਪ ਦਾ। ਤੇ ਇਹਦੇ ਨਾਲ ਜ਼ਰੂਰ ਕੋਈ ਤਾਮੀਰ ਤਾਂ ਫਿਰ ਨਵੀਂ ਸਾਨੂੰ ਕਰਨੀ ਪੈਣੀ ਹੈ। ਬਿਲਕੁਲ ਜ਼ਿੰਦਗੀ ਇਸ ਤਰ੍ਹਾਂ ਹੀ ਹੈ। ਫਿਰ ਹੀ ਅਸੀਂ ਦੁਨੀਆ ਦੇ ਨਾਲ ਹੀ ਮਿਲਣਾ, ਫਿਰ ਹੀ ਕਦਮ ਨਾਲ ਕਦਮ ਮਿਲਾਇਆ ਜਾ ਸਕਦਾ ਵਾ ਵੀ ਆਪਾਂ ਇਹ ਸਾਰਾ ਕੁਝ ਭੁੱਲ ਕੇ ਚੰਗੇ ਤਰੀਕੇ ਨਾਲ ਅੱਗੇ ਵਧਣਾ। ਜ਼ਿੰਦਗੀ ਦਾ ਅਸੂਲ ਹੈ ਕਿ ਤੁਹਾਨੂੰ ਚੀਜ਼ਾਂ ਕੁਝ ਛੱਡਣੀਆਂ ਪੈਂਦੀਆਂ, ਚਾਹੇ ਤੁਸੀਂ ਚਾਹੋ ਚਾਹੇ ਨਾ ਚਾਹੋ, ਤਾਂ ਕਿ ਅੱਗੇ ਵਧਣ ਲਈ ਇਹ ਬੜਾ ਜ਼ਰੂਰੀ ਹੈ। ਤੇ ਮੈਂ ਮਤਲਬ ਖੁਸ਼ ਹਾਂ ਇਸ ਗੱਲ ਉੱਤੇ ਕਿ ਮੈਂ ਬਹੁਤ ਸਾਰੇ ਹੁਣ ਇੱਥੇ ਸਟੂਡੈਂਟਸ ਨੂੰ, ਨਵੇਂ ਯੰਗ ਬੱਚਿਆਂ ਨਾਲ ਗੱਲਾਂ ਬਾਤਾਂ ਹੋਈਆਂ, ਉਹ ਕਿਤੇ ਵੀ ਕੋਈ ਫਰਕ ਨਹੀਂ ਨਜ਼ਰ ਆ ਰਿਹਾ। ਉਹ ਸਭ ਇੰਨੇ ਤੇਹ ਨਾਲ, ਸਨੇਹ ਨਾਲ, ਪਿਆਰ ਨਾਲ, ਮੁਹੱਬਤ ਨਾਲ ਇੱਕ ਦੂਜੇ ਨਾਲ ਤਸਵੀਰਾਂ ਖਿਚਾਉਂਦੇ ਆ, ਗੱਲਾਂ ਕਰਦੇ ਆ, ਮਿਲਦੇ ਆ। ਕੱਲ ਮੇਰੀ ਹੁਣ ਕਿਤਾਬ ਇੱਥੇ ਜਿਹੜੀ ਸ਼ਾਹਮੁਖੀ ਵਿੱਚ ਪਾਣੀ ਦਾ ਹਾਸ਼ੀਆ ਆਈ ਹੈ, ਉਹ ਪਹਿਲਾਂ ਗੁਰਮੁਖੀ ਵਿੱਚ ਆਈ ਹੋਈ ਸੀ ਉਧਰ 3 ਸਾਲ ਪਹਿਲਾਂ, ਤੇ ਇਸ ਸਾਲ ਫਿਰ ਇਹਨਾਂ ਨੇ ਅੰਜਮ ਸਲੀਮੀ ਹੋਣਾ ਨੇ, ਜਿਹੜੇ ਬਹੁਤ ਵੱਡੇ ਸ਼ਾਇਰ ਨੇ ਸਾਡੇ ਫੈਸਲਾਬਾਦ ਦੇ, ਮੇਰੇ ਦੋਸਤ ਨੇ, ਉਹਨਾਂ ਨੇ ਮਤਲਬ ਇੱਕ ਹੱਕ ਵਜੋਂ ਇਹਨੂੰ ਉਲੱਥਾ ਕੀਤਾ। ਤੇ ਹੁਣ ਉਹਨਾਂ ਨੇ 2 ਮਹੀਨੇ ਨੂੰ ਪਹਿਲਾਂ ਛਾਪਿਆ। ਉਹਨਾਂ ਦਾ ਪ੍ਰੋਗਰਾਮ ਸੀ ਕਿ ਅਸੀਂ ਇਹ ਛਾਪ ਕੇ ਕਿਤਾਬ ਇਹਦੀ ਕੋਈ ਤਕਰੀਬ ਉਧਰ ਹਿੰਦੁਸਤਾਨ 'ਚ ਕਰਾਂਗੇ, ਪਰ ਫਿਰ ਉਹੀ ਵੀਜ਼ਿਆਂ ਵਾਲੀ ਦਿੱਕਤ ਆਈ। ਤੇ ਫਿਰ ਉਹ ਹੈ ਕਿ ਚਲੋ ਮੈਂ ਕਹਿੰਦਾ ਇਹ ਵੀ ਇੱਕ ਖੁਸ਼ਕਿਸਮਤੀ ਹੈ ਕਿ ਮੈਨੂੰ ਵੀਜ਼ਾ ਮਿਲ ਗਿਆ, ਮੈਂ ਇੱਥੇ ਆ ਸਕਿਆ। ਤੇ ਕੱਲ ਅਸੀਂ ਪ੍ਰੈਸ ਕਲੱਬ ਲਾਹੌਰ ਦੇ ਵਿੱਚ ਉਹਦਾ ਇੱਕ
ਅੱਛਾ, ਇਹ ਵੀ ਦੇਖੋ, ਇਹ ਵੀ ਕੋਲੈਬੋਰੇਸ਼ਨ, ਤੁਸੀਂ ਉਧਰੋਂ ਲਿਖੀ ਤੇ ਇਧਰੋਂ ਉਹਨਾਂ ਨੇ। ਕੱਲ ਨਾਸਰ ਸਾਹਿਬ ਕਮਾਲ ਦੀ ਗੱਲ ਹੈ ਕਿ ਉੱਥੇ ਇਸ ਤਰ੍ਹਾਂ ਸੀ, ਸਾਰੇ ਜਿਹੜਾ ਸਾਡਾ ਡੈਲੀਗੇਸ਼ਨ ਆਇਆ ਉਹ ਇੱਥੋਂ ਚੱਲ ਕੇ ਪੈਦਲ ਹੀ, ਕਿਉਂਕਿ ਜਿਹੜਾ ਅਸੀਂ ਜਿਸ ਥਾਂ ਤੇ ਰਹਿ ਰਹੇ ਹਾਂ ਹੋਟਲ ਦੇ ਵਿੱਚ, ਇੱਥੇ ਕਾਨਫਰੰਸ ਹੋ ਰਹੀ ਹੈ, ਉੱਥੋਂ ਵਾਕਿੰਗ ਤੇ ਹੀ ਆ ਉਹ ਪ੍ਰੈਸ ਕਲੱਬ, ਤੇ ਸਾਰੇ ਦੇ ਸਾਰੇ ਲੋਕ ਜਿਵੇਂ ਆਪਾਂ ਘਰ ਦਾ ਕੋਈ ਮੇਲ ਚਲਾ ਜਾਂਦਾ ਇਸ ਤਰ੍ਹਾਂ ਤੁਰ ਕੇ ਉੱਥੇ ਚਲੇ ਗਏ। ਇਸੇ ਤਰ੍ਹਾਂ ਹੀ ਪਾਕਿਸਤਾਨੀ ਜਿਹੜੇ ਦੋਸਤ ਸੀ ਉੱਥੇ, ਜਿਨ੍ਹਾਂ ਨੇ ਅਰੇਂਜ ਕੀਤਾ ਬਹੁਤ ਮੌਕੇ ਤੇ ਹੀ, ਕਿਉਂਕਿ ਇੱਕ ਦਿਨ ਦਾ ਹੀ ਉਹਨਾਂ ਨੂੰ ਅਸੀਂ ਰਿਐਕਸ਼ਨ ਟਾਈਮ ਦਿੱਤਾ ਕਿ ਜਿਹਦੇ ਵਿੱਚ ਕੋਈ ਪੋਸੀਬਿਲਿਟੀ ਹੈ। ਤਾਂ ਬਹੁਤ ਸੋਹਣੀਆਂ ਗੱਲਾਂ ਉੱਥੇ ਹੋਈਆਂ, ਸਾਡੇ ਵੀ ਸਾਰੇ ਨਕਾਦ ਆਲੋਚਕ ਪਹੁੰਚੇ, ਉਧਰ ਵੀ ਬਹੁਤ ਸਾਰੇ ਸ਼ਾਇਰ ਹੋਰ ਸਾਰੇ ਦੋਸਤਾਂ ਨੇ ਇਹਨੂੰ ਪੜ੍ਹਿਆ ਸਲਾਹਿਆ। ਤੇ ਮਤਲਬ ਇਹ ਵੀ ਮੈਂ ਕਹਿੰਦਾ ਵੀ ਵੇਖੋ, ਜਿਸ ਤਰ੍ਹਾਂ ਹੁਣ ਸ਼ਾਹਮੁਖੀ ਜੀ ਇਹਨੂੰ ਟ੍ਰਾਂਸਲੇਟ ਕੀਤਾ ਅੰਜੁਮ ਸਲੀਮੀ ਸਾਹਿਬ, ਇਹਨਾਂ ਦੀ ਲਿਖੀ ਹੋਈ ਕਿਤਾਬ ਨੂੰ, ਇੱਥੋਂ ਇੱਧਰ ਦੇ ਲੋਕ ਜਿਹੜੇ, ਹੁਣ ਅਸੀਂ ਜੇ ਗੱਲ ਕਰੀਏ, ਅਸੀਂ ਗੁਰਮੁਖੀ ਨਹੀਂ ਪੜ੍ਹ ਸਕਦੇ, ਤੇ ਸਾਡੇ ਲਈ ਵੀ ਇੱਕ ਬੜਾ ਵੱਡਾ ਤੋਹਫਾ ਕਿ ਇਹਨੂੰ ਇਹਨਾਂ ਨੇ ਟ੍ਰਾਂਸਲੇਟ ਕੀਤਾ ਸ਼ਾਹਮੁਖੀ ਦੇ ਲਈ। ਇਹ ਵੀ ਬਲਕਿ ਸਾਡੇ ਪਾਸੇ ਵੀ ਬਹੁਤ ਸਾਰੀਆਂ ਕਿਤਾਬਾਂ ਹੁਣ ਨਵੀਆਂ ਪੁਰਾਣੀਆਂ ਸਾਰੀਆਂ ਜਾ ਰਹੀਆਂ ਨੇ ਇਸ ਤਰ੍ਹਾਂ ਟ੍ਰਾਂਸਕ੍ਰਿਪਟ ਹੋ ਕੇ। ਇਹ ਇੱਕ ਬਹੁਤ ਵਧੀਆ ਇੱਕ ਮੁਕਾਮ ਹੈ। ਸੋਸ਼ਲ ਮੀਡੀਆ ਤੇ ਤੁਸੀਂ ਹੁਣ ਤਾਂ ਕਈ ਵਾਰੀ ਤੁਹਾਨੂੰ ਛਪੀ ਚੀਜ਼ ਦੀ ਵੀ ਮੁਤਾਜੀ ਨਹੀਂ ਰਹੇਗੀ, ਹੁਣ ਤੁਸੀਂ ਵਾਇਸ ਨਾਲ, ਵੀਡੀਓ ਨਾਲ, ਹੋਰ ਬੜੇ ਤਰੀਕਿਆਂ ਨਾਲ ਤੁਸੀਂ ਪੜ੍ਹ ਸਕਦੇ ਹੋ। ਹੁਣ ਇਹਦਾ ਬੜਾ ਆਦਾਨ ਪ੍ਰਦਾਨ ਹੋ ਰਿਹਾ। ਅਫਜ਼ਲ ਹਸਨ ਰੰਧਾਵਾ ਸਾਹਿਬ ਇੱਥੋਂ ਦੇ ਵੱਡੇ ਸਾਡੇ ਨਾਵਲਕਾਰ ਨੇ, ਉਹਨਾਂ ਦੇ ਨਾਵਲ ਸਾਡੇ ਸਿਲੇਬਸ ਵਿੱਚ ਲੱਗੇ ਹੋਏ ਆ, ਤੇ ਉਹ ਮਤਲਬ ਉਹ ਚੀਜ਼ਾਂ ਚੱਲੀਆਂ ਤਾਂ ਹੈ, ਪਰ ਇਹਨੂੰ ਥੋੜਾ ਹੋਰ ਟਾਈਮ ਲੱਗੇਗਾ, ਵਧਾਉਣ ਦੀ ਜ਼ਰੂਰਤ ਹੈ ਕਿ ਉਹ ਹੋਰ ਜ਼ਿਆਦਾ ਬੰਦਿਆਂ ਤੱਕ ਸਾਡੀ ਪਹੁੰਚ ਹੋ ਜਾਏ। ਅਸੀਂ ਹੁਣ ਗਿਣਵੇਂ ਚੁਣਵੇਂ ਨਾਮ ਉਧਰ ਜਾਣਦੇ ਹਾਂ ਕਿ ਇਹ ਪਾਕਿਸਤਾਨ ਦੇ ਵੱਡੇ ਪੰਜਾਬੀ ਲੇਖਕ ਨੇ, ਜਾਂ ਉਧਰਲੇ ਪਾਸੇ ਹਿੰਦੁਸਤਾਨ ਦੇ ਪਾਸੇ, ਇਹ ਥੋੜਾ ਹੋਰ ਖੁੱਲਾ ਹੋ ਜਾਏ ਤੇ ਫਿਰ ਸਭ। ਬਹੁਤ ਸਾਰੇ ਐਸੇ ਆ ਜਿਹੜੇ ਆਪਣੇ ਪਿੰਡਾਂ ਲੈਵਲਾਂ ਤੇ ਆਪਣੇ ਸ਼ਹਿਰਾਂ ਲੈਵਲਾਂ ਤੇ ਜਿਹੜਾ ਸਾਨੂੰ ਨਹੀਂ ਪਤਾ ਜਾਂ ਉੱਤੇ ਤੱਕ ਗੱਲ ਨਹੀਂ ਹੁੰਦੀ, ਬਹੁਤ ਸਾਰੇ ਬਹੁਤ ਛੁਪੇ ਰਹਿ ਜਾਂਦੇ ਬੰਦੇ ਜਿਹੜੇ ਲਾਈਮ ਲਾਈਟ 'ਚ ਨਹੀਂ ਆਉਂਦੇ। ਪਰ ਫਿਰ ਵੀ ਇੱਕ ਜਿਹੜਾ ਹੁਣ ਦੌਰ, ਮੈਂ ਇਹਨੂੰ ਇਸ ਤਰੀਕੇ ਦਾ ਵੀ ਮੰਨਦਾ, ਬਹੁਤ ਵਾਰ ਅਸੀਂ ਮੰਨਦੇ ਹਾਂ ਕਿ ਸ਼ਾਇਦ ਇਹ ਦੌਰ ਕੰਜ਼ਿਊਮਰ ਕਲਚਰ ਦਾ ਹੋ ਗਿਆ, ਬੰਦਾ ਆਪ ਮੁਹਾਰਾ ਹੋ ਗਿਆ, ਉਹਨੂੰ ਕਿਸੇ ਦੂਜੇ ਪਾਸੇ ਨਹੀਂ ਰਿਹਾ। ਪਰ ਨਾਲ ਦੀ ਨਾਲ ਕੁਛ ਇਸ ਦੌਰ ਵਿੱਚ ਪੋਜ਼ਿਟਿਵਿਟੀ ਵੀ ਹੈ ਕਿ ਇਹਦੇ ਸਾਡੇ ਜਿਹੜੇ ਮਿਲਣ ਦੇ ਸਾਧਨ ਨੇ, ਕਮਿਊਨੀਕੇਸ਼ਨ ਦੇ ਨੇ, ਸੰਚਾਰ ਦੇ ਸਾਧਨ ਹੈ, ਉਹ ਬਹੁਤ ਵਧੀਆ ਹੋ ਗਏ ਨੇ, ਤੇ ਇਹਦੇ ਨਾਲ ਅਸੀਂ ਦੂਰ ਦਰਾਡੇ ਲੋਕਾਂ ਤੱਕ ਪਹੁੰਚ ਸਕਦੇ ਹਾਂ। ਹਾਂਜੀ ਬਿਲਕੁਲ। ਅੱਛਾ ਗੁਰਤੇਜ ਜੀ, ਲੋਕਾਂ ਜਿੱਥੇ ਵਿਸਰੇ ਗਏ, ਕਿਸ ਤਰ੍ਹਾਂ ਲੱਗਾ ਰਿਐਕਸ਼ਨ ਲੋਕਾਂ ਦਾ? ਲੋਕ ਤਾਂ ਬਸ ਜਿਸ ਥਾਂ ਤੇ ਤੁਸੀਂ ਜਾਂਦੇ ਹੋ, ਖਾਸ ਤੌਰ ਤੇ ਮਤਲਬ ਜਿਹੜਾ ਸਿੱਖ ਬੰਦਾ, ਮੇਰੇ ਵਰਗਾ ਪੱਗ ਵਾਲਾ ਬੰਦਾ, ਉਹ ਤਾਂ ਪਛਾਣਿਆ ਵੀ ਦੂਰ ਹੋ ਜਾਂਦਾ, ਤੇ ਇੱਕ ਖਾਸ ਤਰ੍ਹਾਂ ਦੀ ਮੁਹੱਬਤ ਮੈਂ ਅੱਖਾਂ 'ਚ ਚਮਕ ਔਰਤਾਂ ਦੇ, ਬੱਚਿਆਂ ਦੇ ਦੇਖ ਰਿਹਾ। ਇਹ ਚੀਜ਼ਾਂ ਪਈਆਂ ਹੋਈਆਂ ਨੇ। ਇੱਕ ਮੈਂ ਬੜੀ ਦਿਲਚਸਪ ਛੋਟੀ ਜਿਹੀ ਵੀਡੀਓ ਪਿਛਲੇ ਦਿਨਾਂ 'ਚ ਇੱਥੋਂ ਪਾਕਿਸਤਾਨ ਦੀ ਦੇਖੀ ਕਿ ਇੱਕ ਸਧਾਰਨ ਪਿੰਡ ਦਾ ਜੋੜਾ ਨਾਲ ਉਹਨਾਂ ਦਾ ਬੱਚਾ ਮੋਟਰਸਾਈਕਲ ਤੇ ਆ ਰਿਹਾ, ਤੇ ਕੋਈ ਉਹ ਸਰਦਾਰ ਇੱਧਰ ਵਿਜ਼ਿਟ ਕਰਨ ਲਈ ਜਦੋਂ ਗੁਜ਼ਰੇ, ਤੇ ਉਸ ਲੇਡੀ ਨੇ ਦੇਖਿਆ ਕਿ ਪੱਗ ਵਾਲਾ ਬੰਦਾ ਬੈਠਾ ਜਾਂਦਾ, ਤਾਂ ਉਹਨਾਂ ਨੇ ਕਾਰ ਰੁਕਵਾ ਕੇ ਬਿਨਾਂ ਕਿਸੇ ਰਿਸ਼ਤੇ ਤੋਂ, ਸਿਰਫ ਇਨਸਾਨੀਅਤ ਤੇ ਮੁਹੱਬਤ ਤੇ ਉਸ ਵੈਰਾਗ ਦੇ ਤੇ ਵਿਯੋਗ ਦੇ ਰਿਸ਼ਤੇ ਤੋਂ ਉਹਨਾਂ ਨਾਲ ਆਇਆ ਕਿ ਸਾਡੇ ਭਰਾ ਹੈ, ਹੱਕ ਕਰਕੇ ਤੇ ਆਪਣਾ ਉਹਦੇ ਨਾਲ ਜੱਫੀ ਪਾ ਕੇ ਉਹਦੇ ਨਾਲ ਆਪਦਾ ਮੁਹੱਬਤ ਦਰਸਾ ਕੇ ਬਾਅਦ ਆਪਣੇ ਆਪਣੇ ਰਾਹ ਪਏ। ਤਾਂ ਇਹੋ ਚੀਜ਼ਾਂ, ਇਹੀ ਚੀਜ਼ਾਂ ਨੇ, ਇਹ ਤਾਕਤ ਨੇ ਆਪਣੀ, ਇਹ ਚੀਜ਼ਾਂ ਸਾਡੇ ਜੋੜਨ ਦੀ ਤਾਕਤ ਹੈ, ਸਾਡੇ ਜੋੜਨ ਦੀ ਤਾਕਤ ਹੈ। ਜਿਵੇਂ ਆ ਤੁਸੀਂ ਆਏ ਹੋ ਇੱਥੇ ਐਕਸਪੀਰੀਅੰਸ ਕੀਤਾ, ਜਾਂ ਕਰਤਾਰਪੁਰ ਸਾਹਿਬ ਲੋਕ ਨੇ, ਜਿੰਨਾ ਪਿਆਰ ਮਿਲਦਾ ਉਹ ਜਾ ਕੇ ਦੱਸਦੀ ਉਹ ਜੋੜਨ ਦੀ ਤਾਕਤ ਹੈ। ਕਿਉਂਕਿ ਜਿਵੇਂ ਉਹ ਕਹਿੰਦੇ ਨਾ ਵੀ ਦੁੱਖ ਵੀ ਵੰਡਿਆ ਛੋਟਾ ਹੋ ਜਾਂਦਾ, ਪਿਆਰ ਵੰਡਿਆ ਵੱਧਦਾ। ਹੁਣ ਮਤਲਬ ਪਿਆਰ ਨੂੰ ਅਸੀਂ ਮੌਕਾ ਦਈਏ। ਅਸੀਂ ਬਹੁਤ ਵਾਰੀ ਦੁਨੀਆ ਦੇ ਵਿੱਚ ਜਿਹੜਾ ਫਲਸਫਾ ਹੈ, ਫਿਲਾਸਫੀ ਹੈ ਦੁਨੀਆ 'ਚ, ਅਸੀਂ ਦੁਨੀਆ ਤੇ ਕਬਜ਼ਾ ਕਰਨਾ ਚਾਹੁੰਦੇ ਤਾਕਤ ਨਾਲ, ਹਥਿਆਰ ਨਾਲ। ਪਰ ਇੱਕ ਤੀਜਾ ਵੀ ਤਰੀਕਾ ਹੁੰਦਾ ਕਿ ਦੁਨੀਆ ਤੇ ਤੁਸੀਂ ਪਿਆਰ ਨਾਲ ਵੀ ਕਬਜ਼ਾ ਕਰ ਸਕਦੇ ਹੋ। ਅਸੀਂ ਅਜੇ ਪਿਆਰ ਨੂੰ ਮੌਕਾ ਨਹੀਂ ਦਿੱਤਾ। ਸਾਰੀ ਦੁਨੀਆ ਵਿੱਚ, ਹਿੰਦੁਸਤਾਨ ਪਾਕਿਸਤਾਨ ਦੀ ਮੈਂ ਗੱਲ ਕਰ ਰਿਹਾ, ਇਹ ਸਾਰੀ ਦੁਨੀਆ ਉੱਤੇ ਹੈ ਕਿ ਅਸੀਂ ਨਫ਼ਰਤ ਨਾਲ, ਧੱਕੇ ਨਾਲ, ਢਿੰਗੋ ਜੋਰੀ ਨਾਲ ਦੁਨੀਆ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਹੈ। ਪਰ ਸਾਨੂੰ ਇੱਕ ਮੌਕਾ ਹੁਣ ਮੁਹੱਬਤ ਨੂੰ ਵੀ ਦੇਣਾ ਚਾਹੀਦਾ ਕਿ ਇਹਦੇ ਨਾਲ ਅਸੀਂ ਲੋਕਾਂ ਨੂੰ ਮਿਲ ਸਕੀਏ ਔਰ ਉਹਨਾਂ ਦੇ ਦਿਲਾਂ ਤੇ ਰਾਜ। 70 ਸਾਲਾਂ ਨਫ਼ਰਤ ਨੂੰ ਮੌਕਾ ਦੇ ਕੇ ਵੇਖ ਲਿਆ ਆਪਾਂ, ਹੇਠ ਨੂੰ ਮੌਕਾ ਦੇ ਕੇ ਵੇਖ ਲਿਆ। ਬਿਲਕੁਲ। ਹੁਣ ਕਿਉਂ ਨਾ ਪਿਆਰ ਨੂੰ ਮੌਕਾ ਦੇ। ਬਹੁਤ ਵੱਡੀ ਗੱਲ ਹੈ, ਬਹੁਤ ਸੋਹਣੀ ਗੱਲ। ਮੈਂ ਕਹਿੰਦਾ ਕਿ ਅਸੀਂ ਜੰਗਾਂ ਵੀ ਕਰ ਲਈਆਂ, ਉਸ ਤੋਂ ਬਾਅਦ ਫਿਰ ਸਾਨੂੰ ਲੱਗਦਾ ਕਿ ਫਿਰ ਪਿਆਰ ਕਰਨਾ ਚਾਹੀਦਾ, ਤੇ ਹੁਣ ਕਿਉਂ ਨਹੀਂ ਫਿਰ ਇੱਕ ਪਿਆਰ ਦੀ ਇੱਕ ਲੜੀ ਅਸੀਂ ਚੱਲਦੀ ਰੱਖੀਏ, ਇਹਦੇ 'ਚ ਕਿਤੇ ਨਾ ਕਿਤੇ ਪਹੁੰਚਾਂਗੇ ਜ਼ਰੂਰ। ਬਿਲਕੁਲ। ਗੁਰਤੇਜ ਜੀ, ਜਿੰਨਾ ਸੋਚ ਕੇ ਆਏ ਸੋ ਪਾਕਿਸਤਾਨ ਪਹਿਲੀ ਵੀ ਆਏ? ਨਹੀਂ, ਮੈਂ ਪਾਕਿਸਤਾਨ ਆਇਆ ਚੌਥੀ ਦਫਾ, ਪਰ ਮੈਂ ਪਿੱਛੋਂ 10-12 ਸਾਲ ਬਾਅਦ ਆਇਆ। ਅੱਛਾ, ਜਿੰਨਾ 10 ਸਾਲ ਦਾ ਗੈਪ, 12 ਸਾਲ ਦਾ, ਜਿੰਨਾ ਸੋਚ ਕੇ ਆਏ ਉਹਦੇ ਮੁਤਾਬਕ ਦਾ ਆਦਰ ਮਾਣ ਮਿਲਿਆ? ਨਹੀਂ, ਉਹ ਤਾਂ ਆਦਰ ਮਾਣ ਤਾਂ ਹਮੇਸ਼ਾ ਹੀ ਬਹੁਤ ਉਸੇ ਤਰ੍ਹਾਂ ਦਾ ਹੀ ਹੈ, ਬਿਲਕੁਲ ਅੱਛੀ ਤਰ੍ਹਾਂ ਦਾ ਹੀ ਹੈ। ਅੱਛਾ ਗੁਰਤੇਜ ਜੀ, ਸਵਾਲ ਦੁਬਾਰਾ ਤੋਂ ਜੀ, ਚੌਥੀ ਵਾਰ ਆਇਆ, ਜਿੰਨਾ ਸੋਚਿਆ ਸੀ ਜ਼ਿਹਨ 'ਚ ਪਿਆਰ, ਆਦਰ ਮਾਣ ਲੋਕਾਂ 'ਚੋਂ, ਇਹ ਕਰਤਾਰਪੁਰ ਸਾਹਿਬ ਦੀ ਲਾਂਘੇ ਤੋਂ ਬਾਅਦ ਤੁਹਾਨੂੰ ਕੀ ਚੇਂਜ ਨਜ਼ਰ ਆਇਆ? ਓਨਾ ਹੀ ਪਿਆਰ ਜਿਵੇਂ ਅੱਗੇ 3 ਵਾਰੀ ਵੇਖਿਆ ਜਾਂ ਬਹੁਤਾ ਮਿਲਿਆ ਜੀ?
ਹਾਂ, ਉਹਦੇ ਵਿੱਚ ਹੁਣ ਕਰਤਾਰਪੁਰ ਵੀ ਐਡ ਹੋ ਗਿਆ। ਉਹਦੇ ਵਿੱਚ ਕਰਤਾਰਪੁਰ ਲਾਂਘੇ ਦੀ ਸਾਰੀ ਪਾਕਿਸਤਾਨ ਗਵਰਨਮੈਂਟ ਦੀ, ਹਿੰਦੁਸਤਾਨ ਗਵਰਨਮੈਂਟ ਦੀ ਲੋਕ ਤਾਰੀਫ ਕਰ ਰਹੇ ਕਿ ਇਹਨਾਂ ਨੇ ਬਹੁਤ ਸੁਆਬ ਦਾ ਔਰ ਵਧੀਆ ਕੰਮ ਕੀਤਾ। ਤੇ ਲੋਕਾਂ ਦਾ ਪ੍ਰੇਮ ਪਿਆਰ ਤਾਂ ਉਸੇ ਤਰ੍ਹਾਂ ਦਾ ਹੀ ਆ। ਬੰਦੇ ਤਾਂ ਨਹੀਂ ਨਾ ਬਦਲੇ, ਸਮੇਂ ਬਦਲ ਜਾਂਦੇ ਪਰ ਬੰਦੇ ਤਾਂ ਉਹੀ ਹੁੰਦੇ। ਮੈਂ ਜਿੰਨੀ ਵਾਰ ਵੀ ਆਉਣਾ, ਮਤਲਬ ਹੁਣ ਕਿਉਂਕਿ ਨਵੀਂ ਜਨਰੇਸ਼ਨ ਸਾਡੇ ਸਾਹਮਣੇ ਆ ਗਈ, ਉਹ ਨਵੇਂ ਲੋਕ ਆ ਗਏ, 20-20 ਸਾਲ ਦੇ ਜਿਹੜੇ ਬੱਚੇ ਆ, ਇਸ ਤਰ੍ਹਾਂ ਪਤਾ ਲੱਗਾ ਕਿ ਉਹਨਾਂ ਦੇ ਦਿਲਾਂ 'ਚ ਕੀ ਚੀਜ਼ ਹੈ। ਐਤਕੀ ਮੇਰਾ ਆਉਣਾ ਸਮਝੋ ਉਹ ਨਵੀਂ ਨਸਲ ਨੂੰ ਜਾਣਨ ਵਾਲਾ, ਨਵੀਂ ਨਸਲ ਨੂੰ ਜਾਣਨ ਵਾਲਾ ਹੋ ਗਿਆ। ਨਵੇਂ ਖਿਆਲ ਨੇ, ਨਵੀਆਂ ਸੋਚਾਂ ਨੇ, ਕੀ ਨੇ। ਕੱਲ ਅਸੀਂ ਜਿਸ ਜਗ੍ਹਾ ਤੇ ਠਹਿਰੇ ਹੋਏ ਸੀ ਉੱਥੇ ਬਰਮਿੰਘਮ ਤੋਂ ਕੋਈ ਬੱਚੇ ਪਾਕਿਸਤਾਨੀ, ਉਹਨਾਂ ਦੀ ਫੈਮਿਲੀ ਪੜ੍ਹਦੀ ਹੈ, ਡਾਕਟਰ, ਉਹ ਕਹਿੰਦੇ ਸਾਨੂੰ ਬਹੁਤ ਅੱਛਾ ਲੱਗ ਰਿਹਾ, ਸਾਡੇ ਨਾਲ ਤਸਵੀਰਾਂ ਖਿਚਾਓ, ਸਾਨੂੰ ਤਾਂ ਅਸੀਂ ਤਾਂ ਦੇਖਿਆ ਨਹੀਂ, ਸਾਨੂੰ ਤੁਸੀਂ ਬਿਲਕੁਲ ਸਾਡੇ ਵਰਗੇ ਹੀ ਹੋ। ਉਹ ਕਮਾਲ ਦੇ ਮਤਲਬ ਐਕਸਪੀਰੀਅੰਸ ਹੈ ਜਿਹੜੇ ਦੱਸੇ ਨਹੀਂ ਜਾ ਸਕਦੇ, ਜਿਹੜੇ ਸਿਰਫ ਅੱਖਾਂ ਬੰਦ ਕਰਕੇ ਤੁਸੀਂ ਮਹਿਸੂਸ ਕਰ ਸਕਦੇ। ਇੰਨਾ ਦੂਰ ਆਪਾਂ ਸਾਨੂੰ ਮੈਸੇਜ ਆਉਂਦਾ ਯਾਰ ਤੁਸੀਂ ਤਾਂ ਸਾਡੇ ਵਰਗੇ ਬੋਲਦੇ। ਮੈਂ ਅੱਗੋਂ ਮਜ਼ਾਕ ਕਰ ਰਿਹਾ ਵੀ ਸਾਡਾ ਮੂੰਹ ਜੋ ਉਵੇਂ ਦਾ, ਮੂੰਹ ਜੋ ਬਿਲਕੁਲ ਬਿਲਕੁਲ ਮੂੰਹ ਜੋ ਉਹੀ ਹੈ, ਮੂੰਹ ਵੀ ਉਹ, ਸਾਡੇ ਜ਼ਿਹਨ ਵੀ ਉਹੀ ਹੈ। ਸਿਰਫ ਇਹਨਾਂ ਦੀ ਇੱਕ ਨਵੀਂ ਤਰਬੀਅਤ ਦੀ ਸਾਨੂੰ ਜ਼ਰੂਰਤ ਹੈ ਕਿ ਉਹਦਾ ਇੱਕ ਅਸੀਂ ਮੁਹਾਂਦਰਾ ਬਦਲੀਏ। ਔਰ ਇਹਦੇ ਨਾਲ ਮੈਂ ਤਾਂ ਇਹਨੂੰ ਇਸ ਤਰ੍ਹਾਂ ਸਮਝਦਾ ਕਿਉਂਕਿ ਸਾਰੀ ਜਿਹੜੀ ਪੋਸੀਬਿਲਿਟੀ ਹੁੰਦੀ ਉਹ ਆਉਣ ਵਾਲੇ ਟਾਈਮ ਦੇ ਵਿੱਚ ਪਈ ਹੁੰਦੀ ਹੈ। ਜਿਹੜੇ ਵਕਤ ਅਸੀਂ ਰਹਿ ਰਹੇ ਹੁੰਦੇ ਉਹ ਵੀ ਬਹੁਤ ਵਧੀਆ ਹੁੰਦਾ, ਪਿਛਲਾ ਵੀ ਬਹੁਤ ਵਧੀਆ ਰਿਹਾ ਹੁੰਦਾ, ਪਰ ਉਹਦੇ ਵਿੱਚ ਹਮੇਸ਼ਾ ਉਹਦੀ ਬੈਟਰਮੈਂਟ ਦੀ ਇੱਕ ਬੈਸਟ ਪੋਸੀਬਿਲਿਟੀ ਅੱਗੇ ਪਈ ਹੁੰਦੀ ਹੈ। ਬਿਲਕੁਲ। ਮੈਂ ਉਹ ਦੇਖਦਾ ਕਿ ਸਾਰੇ ਜਿਹੜੇ ਯਤਨ ਸਭ ਮਿਲ ਕੇ ਨੇ, ਚਾਹੇ ਵਰਲਡ ਪੰਜਾਬੀ ਕਾਨਫਰੰਸਿਸ ਹੋ ਰਹੀਆਂ, ਚਾਹੇ ਇਹ ਚੈਨਲ ਨੇ ਸਾਡੇ ਹਿੰਦੁਸਤਾਨ ਵਾਲੇ ਪਾਸਿਓਂ ਵੀ ਇਸ ਤਰ੍ਹਾਂ ਸਾਰੇ ਬਜ਼ੁਰਗਾਂ ਦੀਆਂ, ਸਾਵਲ ਧਾਮੀ ਸਾਹਿਬ ਸਾਡੇ ਇੱਧਰੋਂ ਤੁਸੀਂ ਲੋਕ ਕਰ ਰਹੇ ਹੋ, ਚੌਹਾਨ ਖਯਾਮ ਸਾਹਿਬ ਨੇ, ਹੋਰ ਕਸਾਰਾ ਸਾਹਿਬ ਹੈ ਨਾ, ਉਹਨੇ ਸੱਜਣ ਕਸਾਨਾ ਸਾਹਿਬ। ਤੋ ਇਹ ਜਿੰਨੇ ਯਤਨ ਹੋ ਰਹੇ ਇਹ ਸਭ ਦੇਖੋ ਆਪ ਮੁਹਾਰੀ ਨੇ, ਬਲਬਲੇ ਨੇ, ਔਰ ਆਪਣਾ ਟਾਈਮ, ਆਪਣਾ ਤੁਸੀਂ ਸਾਧਨ ਉਹਦੇ 'ਚ ਪਾ ਰਹੇ ਹੋ ਸਿਰਫ ਇੱਕ ਸੁਆਬ ਦਾ ਇੱਕ ਪੁਲ ਜੋੜਨ ਲਈ। ਤੇ ਮਤਲਬ ਜਿਹੜੇ ਸੜਕਾਂ ਤੇ ਪੁਲਾਂ ਦੀ ਬੜੀ ਜ਼ਰੂਰਤ ਹੈ ਇੱਕ ਦੂਜੇ ਤੱਕ ਪਹੁੰਚਣ ਲਈ, ਜੇ ਨਹੀਂ ਹੋਣਗੇ ਤਾਂ। ਆਖਰ ਤੇ ਗੁਰਤੇਜ ਜੀ ਬਹੁਤ ਸੋਹਣੀਆਂ ਗੱਲਾਂ ਹੋਈਆਂ, ਬਹੁਤਾ ਸਮਾਂ ਨਹੀਂ ਲੈਂਦੇ ਤੁਹਾਡਾ। ਕੀ ਪੈਗਾਮ ਦੇਣਾ ਚਾਹੋਗੇ ਦੋਵਾਂ ਪਾਸੇ ਦੇ ਪੰਜਾਬੀਆਂ ਨੂੰ, ਦੋਵਾਂ ਪਾਸਿਆਂ ਦੀਆਂ ਸਰਕਾਰਾਂ ਨੂੰ? ਪੈਗਾਮ ਤਾਂ ਬਸ ਇਹੀ ਹੈ ਕਿ ਮੁਹੱਬਤ ਨੂੰ ਮੁੱਖ ਰੱਖ ਕੇ, ਮੁਹੱਬਤ ਨੂੰ ਸਾਹਮਣੇ ਰੱਖ ਕੇ ਜਿਹੜਾ ਵੀ ਤੁਸੀਂ ਪੈਰ ਪੁੱਟਣਾ ਉਹ ਮੁਹੱਬਤ ਦੇ ਦਿਸ਼ਾ ਵਿੱਚ ਪੁੱਟੋ, ਮੁਹੱਬਤ ਦੀ ਸਮਝ ਜਾਓ। ਉਹਦੇ ਵਿੱਚ ਜਿੰਨੇ ਮੇਲ ਮਿਲਾਪ ਦੇ ਸਾਧਨ ਬਣਦੇ, ਇਹਨਾਂ ਦੋਨਾਂ ਪੰਜਾਬਾਂ ਨੂੰ ਮਿਲਣ ਵਿੱਚ ਜਿਹੜੀਆਂ ਵੀ ਤਕਨੀਕੀ ਦਿੱਕਤਾਂ ਨੇ, ਵੀਜ਼ਾ ਦੇ ਮਸਲੇ ਨੇ, ਉਹਨੂੰ ਜ਼ਰਾ ਨਰਮ ਕੀਤਾ ਜਾਏ, ਆਸਾਨ ਕੀਤਾ ਜਾਏ। ਔਰ ਖਾਸ ਤੌਰ 'ਤੇ ਜਿਹੜੇ ਕਲਾਕਾਰ, ਲੇਖਕ, ਗਾਇਕ, ਮੁਸੰਨਿਫ ਨੇ, ਉਹਨਾਂ ਦਾ ਲਾਂਘਾ ਜ਼ਰੂਰ ਆਸਾਨ ਕੀਤਾ ਜਾਵੇ ਕਿਉਂਕਿ ਉਹ ਅਸਲ ਵਿੱਚ ਮੁਆਸ਼ਰੇ ਦੀ ਤਰਬੀਅਤ ਕਰਦੇ ਆ, ਉਹ ਸਮਾਜ ਨੂੰ ਬਣਾਉਣ ਵਾਲੇ ਲੋਕ ਹੁੰਦੇ, ਕਲਾਕਾਰ ਹੋ ਗਏ, ਉਹ ਸਮਾਜ ਦਾ ਮਨ ਬਦਲਦੇ ਆ। ਤੇ ਉਹਨਾਂ ਦੀ ਜਿਹੜੀ ਆਉਣ ਜਾਣ ਦੀ ਫ੍ਰੀਕੁਐਂਸੀ ਹੈ, ਉਹਨਾਂ ਨੂੰ ਦੋਵੇਂ ਸਰਕਾਰਾਂ ਵਧਾਉਣ ਤੇ ਸਭ ਸਾਡਾ ਜਿਹੜਾ ਆਉਣ ਵਾਲਾ ਸਮਾਂ ਪੰਜਾਬ ਦਾ, ਸਾਂਝੇ ਪੰਜਾਬ ਦਾ, ਇਹ ਬਹੁਤ ਰੌਸ਼ਨ ਹੈ। ਮੇਰੇ ਕੁਛ ਇਹ ਨੇ ਕਿ ਕਿਤਾਬਾਂ ਵਰਗੀਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਕਿਤਾਬਾਂ ਵਰਗੀਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ। ਜੇ ਖੁੱਲੇ ਜਾਣ ਦੇਵਾਂ ਜਾਣਗੇ ਤੇਰੀ ਤਰਫ ਸਾਰੇ, ਜੇ ਖੁੱਲੇ ਜਾਣ ਦੇਵਾਂ ਜਾਣਗੇ ਤੇਰੀ ਤਰਫ ਸਾਰੇ, ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਣਾ ਹਾਂ। ਔਰ ਮੈਂ ਆਪਣੀ ਨੀਂਦ ਵਿੱਚ ਵੀ ਜਾਗਦਾ ਰਹਿਣਾ ਕਿਸੇ ਥਾਂ ਤੋਂ, ਮੈਂ ਆਪਣੀ ਨੀਂਦ ਵਿੱਚ ਵੀ ਜਾਗਦਾ ਰਹਿਣਾ ਕਿਸੇ ਥਾਂ ਤੋਂ, ਜਦੋਂ ਸੱਚ ਹੋਣ ਨੂੰ ਆਵੇ ਤਾਂ ਸੁਪਨਾ ਤੋੜ ਲੈਂਦਾ ਹਾਂ। ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ। ਮੇਰੇ ਸ਼ੇਰ ਖਾਸ ਤੌਰ 'ਤੇ ਜਦੋਂ ਹੁਣ ਅਸੀਂ ਇੱਥੇ ਵਰਲਡ ਪੰਜਾਬੀ ਕਾਨਫਰੰਸ ਦੇ ਸਿਲਸਿਲੇ ਵਿੱਚ ਆਏ ਹਾਂ ਤਾਂ ਇਹ ਮੇਲ ਮਿਲਾਪ ਵਾਲੇ ਲੋਕ ਕਿਤਾਬਾਂ ਵਾਂਗੂ ਮੇਰੇ ਅੰਦਰ ਜੁੜ ਗਏ ਹੈ। ਮੈਂ ਇਹਨਾਂ ਨੂੰ ਇੱਥੋਂ ਸਾਂਭ ਕੇ ਲੈ ਚੱਲਿਆ ਔਰ ਜਦੋਂ ਜਦੋਂ ਮੈਨੂੰ ਮੌਕਾ ਮਿਲੂ, ਜਦੋਂ ਜਦੋਂ ਮੇਰਾ ਮਨ ਕਰੂ, ਮੈਂ ਇਹਨਾਂ ਨੂੰ ਪੜ੍ਹਦਾ ਰਹਾਂਗਾ, ਇਹਨਾਂ ਚਿਹਰਿਆਂ ਨੂੰ ਜਾਣਦਾ ਰਹਾਂਗਾ। ਬਹੁਤ ਸ਼ੁਕਰੀਆ ਜੀ ਗੁਰਤੇਜ ਸਰ, ਆਪਾਂ ਉਹਨਾਂ ਨਾਲ ਗੱਲਬਾਤ ਕਰਨੇ ਬਹੁਤ ਸੋਹਣੀਆਂ ਤੇ ਇਲਮੋਂ ਵਾਲੀਆਂ ਗੱਲਾਂ ਸੁਣਨ ਨੂੰ ਮਿਲੀਆਂ। ਸੋ ਕੋਸ਼ਿਸ਼ ਕਰਦੇ ਰਹੀਦਾ ਵਾ ਆਪਾਂ ਵੀ ਪੰਜਾਬੀ ਲਹਿਰ ਚੈਨਲ ਦੇ ਰਾਹੀਂ ਜਿਹੜੇ ਲੋਕ ਉੱਧਰੋਂ ਇੱਧਰ ਆਉਂਦੇ ਨੇ ਉਹਨਾਂ ਨਾਲ ਮਿਲ ਕੇ ਜਿਹੜੀ ਉਹਨਾਂ ਦੀ ਆਪ ਬੀਤੀ, ਉਹਨਾਂ ਨਾਲ ਜੋ ਪਾਇਆ ਇੱਥੇ, ਉਹ ਗੱਲਬਾਤ ਜਿਹੜੀ ਵਾ ਤੁਹਾਡੇ ਤੱਕ ਸਾਂਝੀ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕ ਮਿਲ ਸਕਣ। ਬਿਲਕੁਲ ਜਿਵੇਂ ਉਹਨਾਂ ਨੇ ਫਰਮਾਇਆ ਕਿ ਦੋਵੇਂ ਮੁਲਕ ਰਹਿਣ, ਬਾਰਡਰ ਬੱਝੇ ਰਹਿਣ, ਲੇਕਿਨ ਆਉਣਾ ਜਾਣਾ। ਸੋ ਇਸੇ ਕੋਸ਼ਿਸ਼ ਨਾਲ, ਇਸੇ ਉਮੀਦ ਨਾਲ ਅੱਗੇ ਵਧਦੇ ਹਾਂ। ਨਾਸਿਰ ਢਿੱਲੋਂ, ਕੈਮਰਾਮੈਨ
ਵਿਕਾਸ ਨੂੰ ਇਜਾਜ਼ਤ ਦਿਓ। ਰੱਬ ਰੱਖ।